ਇਮਲੀ ਹੁਣ ਤੇ ਮੈਂ ਘਰਦਿਆਂ ਨੂੰ ਵੀ ਮਨਾ ਲਿਆ ਵਾ। ਨਾ ਤੇ ਤੂੰ ਕੋਈ ਕੰਮ ਲੱਭ ਰਿਹਾ, ਨਾ ਕੋਈ ਕਾਜ ਕਰ ਰਿਹਾ ਵਾ, ਵਿਹਲਾ ਫੇਰਿਆ। ਮੈਂ ਕਿੱਦਾਂ ਘਰਦਿਆਂ ਨੂੰ ਕਵਾਂ ਕਿ ਮੈਂ ਇਮਲੀ ਨਾਲ ਵਿਆਹ ਕਰਾਉਣਾ ਵਾ? ਕੁਛ ਤੇ ਸੋਚ ਮੇਰੇ ਬਾਰੇ। ਮੈਂ ਤੇਰੇ ਬਿਨਾਂ ਇਮਲੀ ਨਹੀਂ ਰਹਿ ਸਕਦੀ, ਮੈਂ ਮਰ ਜਾਵਾਂਗੀ ਇਮਲੀ। ਪਲੀਜ਼ ਕੁਝ ਕਰ ਨਾ ਮੈਨੂੰ ਇਦਾਂ ਦੀਆਂ ਗੱਲਾਂ ਕਰ, ਮੈਂ ਤਾਂ ਆਪ ਬੜਾ ਪਰੇਸ਼ਾਨ ਆ। ਮੈਂ ਚਾਹੁੰਦਾ ਵਾਂ ਕਿ ਮੈਂ ਤੇਰੇ ਭਰਾਵਾਂ ਸਾਹਮਣੇ, ਤੇਰੇ ਮਾਪਿਓ ਸਾਹਮਣੇ ਇਦਾਂ ਦਾ ਬਣ ਕੇ ਆਵਾਂ ਕੋਈ ਮੇਰੇ ਚੱਕ ਪਾ ਕੇ ਗੱਲ ਨਾ ਕਰ ਸਕਣ। ਤੇ ਇਸ ਦੇ ਵਾਸਤੇ ਤੈਨੂੰ ਕੋਈ ਕੰਮ ਕਾਜ ਲੱਭਣਾ ਪੈਣਾ ਵਾ। ਉਹ ਕੰਮ ਮੈਂ ਲੱਭਦਾ ਵਾਂ, ਉਹ ਨਹੀਂ ਮੈਨੂੰ ਅੱਗੇ ਲੱਭਦਾ। ਮੈਂ ਕੀ ਕਰਾਂ? ਮੈਂ ਤਾਂ ਘਰੋਂ ਨਿਕਲ ਜਾਣਾ ਕੰਮ ਲੱਭਣ। ਸਾਰਾ ਦਿਨ ਮੈਂ ਫਿਰਦਾ ਵਾਂ, ਕੰਮ ਅੱਗੇ ਹੁੰਦਾ, ਮੈਨੂੰ ਇਹ ਨਹੀਂ ਪਤਾ ਲੱਗਦਾ ਕੰਮ ਗਿਆ ਕਿੱਧਰ ਨੂੰ ਆ। ਤੂੰ ਮੈਨੂੰ ਰੋਜ਼ ਪਾਰਕਾਂ 'ਚ ਫਰਾ ਕੇ ਨਾ ਤੂੰ ਮੇਰਾ ਵੀ ਟਾਈਮ ਵੇਸਟ ਕਰ ਰਿਹਾ ਤੇ ਆਪਣਾ ਵੀ ਕਰ ਰਿਹਾ ਵਾ। ਤੂੰ ਨਾ ਟਾਈਮ ਇਨਵੈਸਟ ਕਰਿਆ ਕਰ, ਇੱਥੇ ਪਾਪੜ ਵੇਚ ਲਿਆ ਕਰ। ਇੱਥੇ ਪਾਰਕ ਚ ਆਉਂਦੀ ਵਾਰੀ ਨਾਲ ਕੋਈ ਸ਼ਕਰਗੰਦੀ ਕੋਈ ਇਦਾਂ ਦੀ ਸ਼ੈ ਲੈ ਨਹੀਂ, 10-15 ਮਿੰਟਾਂ 'ਚ ਵਿਕ ਜਾਏ ਤੇਰਾ ਸਮਾਨ, ਫਿਰ ਮੈਨੂੰ ਮਿਲ ਲਿਆ। ਇਮਲੀ ਤੂੰ ਹਰ ਕੰਮ ਨੂੰ, ਹਰ ਗੱਲ ਨੂੰ ਮਜ਼ਾਕ 'ਚ ਲੈ ਰਿਹਾ। ਮੇਰੇ ਘਰ ਦੇ ਮੇਰਾ ਰਿਸ਼ਤਾ ਦੇਖ ਰਹੇ ਨੇ। ਮੈਂ ਤਾਂ ਬਥੇਰੀ ਕੋਸ਼ਿਸ਼ ਕਰਨ ਡਿਆ ਵਾਂ ਕਿ ਕੁਛ ਨਾ ਕੁਛ ਕਰਾਂ, ਆ ਵਿੱਚੋਂ ਰੋਜ਼ ਦਾ ਕੁੱਤੀ ਚੀਕਾ ਮੁੱਕੇ। ਤੂੰ ਵੀ ਮੇਰੇ ਸਾਹਮਣੇ ਹੋਵੇਂ, ਮੈਂ ਵੀ ਤੇਰੇ ਸਾਹਮਣੇ ਹੋਵਾਂ, ਸਹੀ ਤਰ੍ਹਾਂ ਇੱਕ ਦੂਸਰੇ ਨੂੰ ਮਿਲ ਸਕੀਏ। ਇਮਲੀ ਜੇ ਤੂੰ ਮੈਨੂੰ ਨਾ ਮਿਲਿਆ ਤੇ ਮੈਂ ਜ਼ਹਿਰ ਖਾ ਕੇ ਮਰ ਜਾਣਾ ਹੀ। ਅੱਛਾ ਜੀ, ਹੁਣ ਤੂੰ ਇਹ ਫੈਸਲਾ ਕਰ ਲਿਆ ਜੇ ਮੈਂ ਤੈਨੂੰ ਨਾ ਮਿਲਿਆ ਤੂੰ ਜ਼ਹਿਰ ਖਾ ਲੈਣਾ? ਹਾਂ, ਮੈਂ ਜ਼ਹਿਰ ਖਾ ਕੇ ਮਰਨਾ। ਖਾ ਸਕਦੀ ਆ ਭਾਈ, ਤੂੰ ਖਾ ਲਾ। ਤੇ ਮੈਂ ਕੱਲੀ ਨੇ ਨਹੀਂ ਖਾਣਾ, ਮੈਂ ਤੈਨੂੰ ਵੀ ਜ਼ਹਿਰ ਦੇ ਕੇ ਮਾਰ ਦੇਣਾ। ਮੈਨੂੰ ਜ਼ਹਿਰ ਦੇਣ ਦਾ ਫਾਇਦਾ ਹੀ ਕੋਈ ਨਹੀਂ ਹੈਗਾ। ਅੱਗੇ ਮੈਂ ਇੱਕ ਵਾਰੀ ਜ਼ਹਿਰ ਖਾਦਾ, ਮੇਰਾ ਹਾਜ਼ਮਾ ਦਰੁਸਤ ਹੋ ਗਿਆ, ਮੁੜ ਕੇ ਫਿਰ ਮੈਂ ਜ਼ਹਿਰ ਖਾਦਾ ਹੀ ਨਹੀਂ। ਮੈਂ ਕਿਹਾ ਇਤਨਾ ਮੌਤ ਆਉਣ ਨਹੀਂ ਰਹੀ ਹੈਗੀ। ਉਹ ਜ਼ਹਿਰ ਸੀ ਕਿ ਅਮਰੂਦ ਸੀ ਜਿਹਦੇ ਨਾਲ ਤੇਰਾ ਹਾਜ਼ਮਾ ਠੀਕ ਹੋ ਗਿਆ? ਉਹ ਤੂੰ ਟੈਨਸ਼ਨ ਨਾ ਲੈ। ਥੋੜੇ ਜਿਹਾ ਮੇਰਾ ਭਰਾ ਬਾਹਰ ਗਿਆ ਵਾ, ਉਹਨੇ ਮੈਨੂੰ ਪੈਸੇ ਘਲਾਉਣੇ ਆ ਤੇ ਉਹਨੇ ਦਿਲ ਕਰੇ ਮੇਰੇ ਇੱਥੇ ਕਾਰੋਬਾਰ ਸ਼ੁਰੂ ਕਰਾ ਦੇਵੇ। ਫਿਰ ਤੇਰੇ ਘਰਦਿਆਂ ਨੇ ਮੇਰੀ ਦੁਕਾਨ ਤੇ ਆੜ ਕੇ ਹਰ ਸਿਆਪਾ ਕਰਨਾ ਵਾ। ਫਿਰ ਕਹਿਣਾ ਮਹੱਲੇ ਚ। ਮੇਰੀ ਗੱਲ ਸੁਣ ਲੈ ਇਮਲੀ, ਜੇ ਤੂੰ ਮੈਨੂੰ ਨਾ ਮਿਲਿਆ, ਜੇ ਤੂੰ ਮੇਰੇ ਨਾਲ ਵਿਆਹ ਨਾ ਕੀਤਾ, ਮੈਂ ਤੇਰੇ ਘਰ ਮੋਰੇ ਆ ਕੇ ਨਾ ਅੱਗ ਲਾ ਕੇ ਮਰ ਜਾਣਾ ਆਪਣੇ ਆਪ ਨੂੰ। ਇਹ ਮੈਂ ਤੈਨੂੰ ਦੱਸ ਦਵਾਂ। ਉਹ ਤੂੰ ਇੰਨੀ ਸੀਰੀਅਸ ਕਾਤੋਂ ਹੋਣ ਨਹੀਂ ਆ? ਇਮਲੀ ਮੈਂ ਤੇਰੇ ਨਾਲ ਪਿਆਰ ਕਰਦੀ ਆ, ਮੇਰੇ ਘਰ ਦੇ ਮੇਰਾ ਰਿਸ਼ਤਾ ਦੇਖ ਰਹੇ ਨੇ। ਜੇ ਮੇਰਾ ਕਿਤੇ ਵਿਆਹ ਹੋ ਗਿਆ ਫਿਰ ਤੂੰ ਬਰਦਾਸ਼ਤ ਕਰ ਲੇਗਾ? ਨਹੀਂ ਆ ਨਹੀਂ ਮੈਂ ਬਰਦਾਸ਼ਤ ਕਰ ਸਕਦਾ, ਪਰ ਤੂੰ ਜੋ ਕੁਝ ਕਹਿਣ ਡਈ ਸੱਚੀ ਮੁੱਚੀ ਕਹਿਣ ਡਈ ਆ। ਹਾਂ ਮੈਂ ਸੱਚੀ ਕਹਿ ਰਹੀ ਇਮਲੀ, ਮੈਂ ਤੇਰੇ ਨਾਲ ਬਹੁਤ ਪਿਆਰ ਕਰਦੀ ਆ। ਤੈਨੂੰ ਇੰਨੀ ਮੁਹੱਬਤ ਆ ਮੇਰੇ ਨਾਲ? ਹਾਂ ਇਮਲੀ, ਮੈਨੂੰ ਦੁਨੀਆ ਤੇ ਕੋਈ ਤੇਰੇ ਵਰਗਾ ਨਹੀਂ ਦਿਸਦਾ। ਵਾਹ ਰੱਬਾ, ਕੀ ਮੇਰੇ ਚ ਭਰ ਕੇ ਭੇਜਿਆ ਦੁਨੀਆ ਤੇ ਕਿ ਸਾਰੀਆਂ ਸੋਹਣੀਆਂ ਕੁੜੀਆਂ ਮੇਰੇ ਤੇ ਮਰਨ ਡਈਆਂ। ਇਹਦਾ ਮਤਲਬ ਆ ਕਿ ਤੇਰਾ ਧਿਆਨ ਮੇਰੇ ਵੱਲ ਹੀ ਆ। ਇਮਲੀ ਮਾਸ਼ਾਅੱਲਾ ਤੂੰ ਪੜਿਆ ਲਿਖਿਆ ਵਾ, ਡਿਗਰੀ ਹੈ ਤੇਰੇ ਕੋਲ, ਮਾਸ਼ਾਅੱਲਾ ਪਰਸਨੈਲਿਟੀ ਹੈ, ਤੇ ਮੈਂ ਕਿਸ ਤਰ੍ਹਾਂ ਕਿਸੇ ਹੋਰ ਨੂੰ ਪਸੰਦ ਕਰ ਸਕਦੀ ਆ? ਜੇ ਤੂੰ ਆਹ ਗੱਲਾਂ ਤੇ ਬਿਲਕੁਲ ਹੀ ਸੀਰੀਅਸ ਵਾ ਨਾ, ਤੇ ਹੁਣ ਮੈਂ ਵੀ ਸੀਰੀਅਸ ਹੋ ਜਾਣਾ ਵਾ। ਮੈਂ ਤੇਰੀ ਖਾਤਰ ਕਾਰੋਬਾਰ ਵੀ ਸ਼ੁਰੂ ਕਰ ਲੈਣਾ ਵਾ ਤੇ ਤੈਨੂੰ ਮੈਂ ਅਪਣਾ ਕੇ ਆਪਣੇ ਘਰ ਵੀ ਲੈ ਜਾਣਾ ਵਾ। ਪਰ ਇਹ ਨਾ ਹੋਵੇ, ਕਈ ਕੁੜੀਆਂ ਮੈਂ ਦੇਖੀਆਂ ਵਾ ਵਿਆਹ ਤੋਂ ਬਾਅਦ ਬਦਲ ਜਾਂਦੀਆਂ ਵਾ। ਨਹੀਂ ਇਮਲੀ, ਮੈਂ ਵਿਆਹ ਤੋਂ ਬਾਅਦ ਵੀ ਨਹੀਂ ਬਦਲਾਂਗੀ। ਮੈਂ ਜਿੱਦਾਂ ਦੀ ਆ ਮੈਂ ਇਦਾਂ ਹੀ ਰਹਾਂਗੀ। ਏਦਾਂ ਦੀ ਜਿੱਦਾਂ ਦੀ ਹੁਣ ਵਾ? ਹਾਂ ਦੇਖ ਲਈ। ਹਾਂ ਸੱਚੀ ਕਹਿ ਰਹੀ ਆ। ਮੈਨੂੰ ਧੋਖਾ ਨਾ ਦੇਈ, ਮੈਂ ਬੜਾ ਥੋੜੇ ਦਿਲ ਦਾ ਬੰਦਾ ਵਾਂ। ਇਹ ਨਾ ਹੋਵੇ ਕਿ ਤੂੰ ਲਾਈਆਂ ਕਿਸੇ ਹੋਰ ਨਾਲ ਤੇ ਵਧਾਈਆਂ ਕਿਸੇ ਹੋਰ ਨਾਲ। ਮੈਂ ਕਹਿੰਦਾ ਫਿਰਾਂ ਬੱਲੇ ਚਲਾਕ ਸੋਹਣੇ। ਇਮਲੀ ਮੰਨਿਆ ਕਿ ਤੇਰਾ ਰੰਗ ਕਾਲਾ ਹੈ। ਤੇਰਾ ਵੀ ਰੰਗ ਛੋਟਾ ਵਾ। ਰੰਗ ਨਹੀਂ, ਕੱਦ ਛੋਟਾ ਹੈ ਮੇਰਾ। ਉਹੀ ਮੇਰੇ ਤਾਂ ਇਹੀ ਜ਼ੇਨ ਚ ਆਉਣਾ ਨਾ। ਹਾਂ ਤੂੰ ਮੇਰੇ ਤੇ ਇੰਨਾ ਗੌਰ ਕਰਦਾ ਵੀ ਤੇ ਨਹੀਂ ਨਾ, ਆਸੇ ਪਾਸੇ ਕੁੜੀਆਂ ਵੇਖਦਾ ਹੋਣਾ। ਉਹ ਜਾ ਕੰਮ ਕਰ, ਮੈਂ ਆਲੇ ਦੁਆਲੇ ਕੁੜੀਆਂ ਦੇਖਦਾ ਵਾਂ। ਪਾਗਲ ਵਾਂ ਮੈਂ ਆਲੇ ਦੁਆਲੇ ਕੁੜੀਆਂ ਦੇਖਾਂ? ਤਾਂ ਇਹ ਬੜੀ ਮੁਸ਼ਕਲ ਵਾ ਕਿ ਤੂੰ ਲੱਭ ਗਈ। ਤੈਨੂੰ ਇਹ ਤੋਂ ਇਲਾਵਾ ਮੈਂ ਕਿਸੇ ਵੱਲ ਨਹੀਂ ਦੇਖਦਾ ਹੈਗਾ। ਇਹ ਤੈਨੂੰ ਗਲਤ ਫਹਿਮੀ ਆ। ਪਰ ਇੱਕ ਮੇਰੀ ਗੱਲ ਸੁਣ ਲਾ। ਹਾਂਜੀ। 100 ਰੁਪਏ ਵਾਲੀ ਕੁਲਫੀਏ। ਹੈ ਜੇ ਤੂੰ ਮੇਰੇ ਨਾਲ ਕੋਈ ਦਗਾ ਕੀਤਾ, ਜਾਂ ਤੂੰ ਮੇਰੇ ਨਾਲ ਕੋਈ ਫਰੇਬ ਕੀਤਾ, ਜਾਂ ਤੂੰ ਮੇਰੇ ਮਾਪਿਓ ਨੂੰ ਸਤਾਇਆ, ਨਾ ਮੇਰੇ ਭੈਣ ਭਰਾਵਾਂ ਦੀ ਇੱਜ਼ਤ ਕੀਤੀ, ਉਸੇ ਟਾਈਮ ਹੀ ਤੇਰੇ ਮੇਰੇ ਰਸਤੇ ਜੁਦਾ। ਇਮਲੀ ਇਦਾਂ ਹੋ ਸਕਦਾ? ਕਾਲੇ ਮੂੰਹ ਵਾਲਿਆ, ਜਿਹੜਾ ਮੇਰੇ ਕਹਿਣ ਦਾ ਮਤਲਬ ਆ ਕਿ ਜਿੰਨਾ ਪਿਆਰ ਮੈਂ ਤੈਨੂੰ ਕਰਦੀ ਆ, ਤੇ ਇਸ ਤਰ੍ਹਾਂ ਹੋ ਸਕਦਾ ਕਿ ਮੈਂ ਤੇਰੇ ਘਰ ਦੇ ਜੀਆਂ ਨੂੰ ਪਿਆਰ ਨਾ ਕਰਾਂ? ਵਿੱਚ ਤੂੰ ਮੈਨੂੰ ਕਾਲਾ ਕਹਿ ਕੇ ਨਾ ਮੈਨੂੰ ਖਿਜਾਉਣ ਵੀ ਡਈ ਆ। ਜੇ ਮੈਂ ਕਾਲਾ ਵਾ ਤੇ ਫਿਰ ਮੈਨੂੰ ਨਾਲ ਕਾਤੋਂ ਬਿਠਾਇਆ ਵਾ? ਮੈਂ ਇੰਜ ਨਹੀਂ ਕਹਿ ਰਹੀ, ਮੈਂ ਕਹਿ ਰਹੀ ਸੀ ਕਾਲੀ ਸ਼ਲਵਾਰ ਪਹਿਨੀ ਹੋਈ, ਇਹ ਕਹਿ ਰਹੀ ਸੀ ਮੈਂ। ਤੇ ਜੋ ਵੀ ਆ, ਮੈਂ ਮਾੜਾ ਵਾਂ ਚੰਗਾ ਵਾਂ ਗਰੀਬ ਆ ਥੋੜੇ ਆ ਬਹੁਤੇ ਆ, ਜੋ ਵੀ ਆ ਤੇਰੇ ਸਾਹਮਣੇ ਹੀ ਆ। ਕਾਰੋਬਾਰ ਸੈੱਟ ਹੋ ਲੈਂਦੇ, ਮੁਲਕ ਤਾਂ ਤੇਰੇ ਵਰਗੀਆਂ 3600 ਮੇਰੇ ਮਗਰ ਫਿਰਨੀਆਂ ਵਾ। ਹਾਲੇ ਤਾਂ ਮੈਂ ਜਰਾ ਥੋੜਾ ਜਿਹਾ ਇਦਾਂ ਵਾ ਤੇ ਨਾਲ ਇਦਾਂ ਹੋਣ ਡਈ ਆ। ਹਾਲੇ ਤੂੰ 3600 ਲੱਭਣ ਨੂੰ ਫਿਰਨੇ ਆ ਵਾ। ਮੈਂ ਸਾਰਾ ਜੱਗ ਛੱਡਿਆ ਤੇਰੇ ਪਿੱਛੇ, ਤੂੰ ਵਾਹ ਮੇਰੇ ਨਾਲ ਇੰਜ ਕਰੇਗਾ? ਤੂੰ ਸਾਰਾ ਜੱਗ ਛੱਡਿਆ ਵਾ ਤੇ ਮੈਂ ਵੀ ਤਾਂ 12 ਗਲਾਸ ਛੱਡ ਕੇ ਤੇਰੇ ਮਗਰ ਫਿਰਨ ਡਿਆ। ਤੂੰ ਤਾਂ ਸਮਝਦੀ ਆ ਕਿ ਪਤਾ ਨਹੀਂ ਇਸ ਤਰ੍ਹਾਂ ਨਹੀਂ ਮੈਨੂੰ ਲੱਗਦਾ ਆਪਣੀ ਨਿਭਣੀ ਹੈ। ਕਿਉਂ ਨਹੀਂ ਨਿਭਣੀ ਹੈਗੀ? ਜਦੋਂ ਮੁਹੱਬਤ ਪੈ ਜਾਵੇ ਫਿਰ ਨਿਭ ਜਾਂਦੀ ਹੁੰਦੀ ਆ। ਇੰਜ ਕਿੱਥੇ ਨਿਭਣੀਆਂ ਵਾ? ਤੂੰ ਆਸੇ ਪਾਸੇ ਵੇਖਦਾ ਪਿਆ ਵਾ ਹੈ, ਮੇਰੇ ਬਾਰੇ ਤੇਰੇ ਕੋਈ ਹੈ ਹੀ ਨਹੀਂ ਤਵੱਜੋ। ਤੂੰ ਆਪਣੇ ਕੋਲੇ ਅੰਦਾਜ਼ਾ ਲਾ ਲਿਆ ਕਿ ਮੈਂ ਆਸੇ ਪਾਸੇ ਦੇਖਣ ਡਿਆ ਵਾ। ਤੇਰੇ ਤੋਂ ਇਲਾਵਾ ਮੈਨੂੰ ਨਜ਼ਰ ਕੌਣ ਆਉਂਦਾ ਵਾ? ਮੈਂ ਜਾਗਦਾ ਤੇ ਸਾਹਮਣੇ ਤੂੰ ਹੁੰਨੀ ਆ, ਮੈਂ ਸੌਣਾ ਵਾ ਤੇ ਸਾਹਮਣੇ ਤੂੰ ਹੁੰਨੀ ਆ, ਰੋਟੀ ਖਾਣ ਲੱਗਦਾ ਵਾ ਤੇ ਜੇ ਮਿਰਚ ਵਿੱਚ ਆ ਜਾਂਦੀ ਤੇ ਤੂੰ ਯਾਦ ਆਉਣ ਲੱਗ ਪੈਂਦੀ ਆ। ਪਾਣੀ ਦਾ ਗਲਾਸ ਮੰਗਿਆ ਖਾਲੀ ਸੀ, ਉਹਦੇ ਵਿੱਚ ਤੂੰ ਸੀ, ਤੂੰ ਹੀ ਤੂੰ ਸੀ ਹਰ ਪਾਸੇ।
ਤੂੰ ਪਤਾ ਨਹੀਂ ਹੋਰ ਕਿਹੜੀਆਂ ਐਵੇਂ ਮਸਕਰੀਆਂ ਨਾ ਲਾਈ ਜਾ ਮੈਨੂੰ। ਮਸਕਰੀਆਂ ਨਹੀਂ ਲਾਉਣ ਡਿਆ, ਮੈਨੂੰ ਪਤਾ ਵਾ ਕਿ ਤੂੰ ਕਿਹੜਾ ਮੇਰੇ ਨਾਲ ਕੋਈ ਬੇਵਫਾਈ ਕਰਨੀ ਆ। ਮੇਰੇ ਤੇ ਜਿੱਦਾਂ ਤੂੰ ਡੁੱਲੀ ਫਿਰਦੀ, ਜਿੱਦਾਂ ਜਾਨ ਦਿੰਨੀ ਆ, ਮੈਨੂੰ ਲੱਗਦਾ ਤੂੰ ਮੇਰੀ ਖਾਤਰ ਅੱਗ ਵੀ ਲਾ ਲੈਣੀ ਆਪਣੇ ਆਪ। ਅੱਛਾ ਇਮਲੀ ਇੱਕ ਗੱਲ ਕਰ, ਹਾਂ ਇੱਧਰ ਮੈਨੂੰ ਨਾ ਹਲਕੀ ਜਿਹੀ ਧੁੱਪ ਜੀ ਲੱਗਣ ਦੀ ਏ ਤੇ ਤੂੰ ਇੱਧਰ ਬਹਿ, ਹਾਂ ਮੈਨੂੰ ਉਧਰ ਬਾ। ਇੱਧਰਲੀ ਸਾਈਡ ਤੇ ਆ ਜਾ, ਇੱਧਰ ਕਿਹੜਾ ਗੁੱਡਾ ਉੱਡਣ ਡਿਆ ਵਾ। ਧੁੱਪ ਜੀ ਪੈਂਦੀ ਪਈ ਲੱਗਦਾ ਮੈਨੂੰ। ਉਹ ਤੇਰਾ ਵਹਿਮ ਆ, ਧੁੱਪ ਨੇ ਤੂੰ ਭੋਰਾ ਧੁੱਪੇ ਫਿਰ ਕੇ ਰਾਜੀ ਨਹੀਂ ਹੈਗਾ। ਅਸੀਂ ਦੇਖ ਨਾ ਧੁੱਪ ਦੇਖੀ ਨਾ ਛਾਂ ਦੇਖੀ, ਰੰਗ ਦੇਖ ਸਾਡੇ ਕਿੱਡੇ ਸੁਰਮਈ ਹੋਏ ਪਏ ਇਹਨਾਂ ਗੱਲਾਂ ਨਹੀਂ ਤੋਂ। ਇੰਜ ਤੇ ਨਹੀਂ ਇਮਲੀ ਕਿਹਾ ਕਰ। ਤੂੰ ਟੈਨਸ਼ਨ ਨਾ ਲੈ ਭਲੀਏ, ਮੈਂ ਅਨਕਰੀਬ ਨਾਲ ਗੱਲ ਕਰਨੀ ਆ ਕਿ ਇਹ ਨਾ ਵਿਆਹ ਵਾਲਾ ਰੌਲਾ ਮੈਂ ਮੁਕਾ ਦੇਣਾ, ਕਿਉਂਕਿ ਮਹੱਲੇ ਦੇ ਵਿੱਚ ਹੋਰ ਵੀ ਤੈਨੂੰ ਮੁੰਡੇ ਬੜੇ ਦੇਖਦੇ ਆ, ਮੈਨੂੰ ਸ਼ੱਕ ਪੈਣ ਲੱਗ ਪਿਆ ਵਾ। ਨਹੀਂ ਮੈਂ ਨਹੀਂ ਕਿਸੇ ਮੁੰਡੇ ਵਾਲ ਵੇਖਦੀ। ਤੁਹਾਡੀ ਥੜੀ ਤੋਂ ਮੁੰਡੇ ਉੱਠਦੇ ਹੀ ਨਹੀਂ ਹੈਗੇ। ਜਦੋਂ ਮੈਂ ਤੁਹਾਡੀ ਗਲੀ ਚੋਂ ਲੰਘਦਾ, ਤੁਹਾਡੀ ਥੜੀ ਤੇ 2-4 ਮੁੰਡੇ ਬੈਠੇ ਹੁੰਦੇ ਆ ਇਸ ਟਾਈਮ। ਮੈਂ ਤਾਂ ਆਪ ਸੋਚਣ ਡਿਆ ਵਾ ਕਿ ਤੁਹਾਡੀ ਥੜੀ ਪਟਾ ਦਵਾਂ। ਲੈ ਉਹ ਤੇ ਅੱਬੇ ਜੀ ਨੇ ਮੇਰੇ ਏਡੇ ਚਾਵਾਂ ਨਾਲ ਬਣਵਾਈ ਸੀ। ਮੇਰਾ ਅੱਬਾ ਕਹਿੰਦਾ ਉੱਥੇ ਬੱਚੇ ਨਿੱਕੇ ਨਿੱਕੇ ਖੇਡਦੇ ਆ। ਮੈਂ ਕਿਹਾ ਪਨੀ ਕਹਿਣ ਲੱਗੀ ਕਿ ਅੱਬਾ ਜੀ ਉੱਥੇ ਆਲੂ ਛੋਲੇ ਲਾਉਣਾ ਚਾਹੁੰਦੇ ਸੀ, ਤਾਂ ਥੜੀ ਏਡੀ ਬਣਵਾਈ ਉਹਨੇ। ਨਹੀਂ ਅੱਬਾ ਜੀ ਨੇ ਕਿੱਥੇ ਆਲੂ ਚਨੇ ਲਾਣੇ ਆ। ਹੁਣ ਤੂੰ ਮੈਨੂੰ ਇਹ ਦੱਸ ਕਿ ਚੱਲੀਏ ਕਿ ਹਲੇ ਬਹਿਣਾ ਵਾ? ਲੈ ਏਡੀ ਜਲਦੀ ਚਲੀਏ ਜੀ, ਹੁਣ ਤੇ ਤੁਸੀਂ ਆਏ ਹੋ। ਮੈਂ ਕਿਹਾ ਯਕਦਮ ਤੈਨੂੰ ਮੇਰੇ ਨਾਲ ਮੁਹੱਬਤ ਹੋ ਗਈ, ਬੜਾ ਘਰੋੜ ਕੇ ਕਹਿਣ ਡਈ ਹੋ ਤੁਸੀਂ ਆਏ ਹੋ। ਇਹਦਾ ਮਤਲਬ ਆ ਕਿ ਤੂੰ ਮੇਰੇ ਤੋਂ ਬਗੈਰ ਨਹੀਂ ਰਹਿ ਸਕਦੀ। ਹਾਂ ਇਮਲੀ, ਕਾਫੀ ਦੇਰ ਹੋ ਗਈ ਇੱਥੇ ਬੈਠਿਆਂ ਨੂੰ, ਮੈਨੂੰ ਨਾ ਪਿਆਸ ਲੱਗੀ ਹੈ ਤੇ ਤੁਸੀਂ ਇਸ ਤਰ੍ਹਾਂ ਕਰੋ, ਇੱਕ ਲੇਜ਼ ਦਾ ਪੈਕਟ ਵੀ ਲੈ ਆਓ ਨਾਲ। ਉਹ ਸਾਹਮਣੇ ਨਲਕਾ ਲੱਗਾ, ਜਾ ਕੇ ਪੀਆ ਪਾਣੀ। ਹੁਣ ਮੈਂ ਨਲਕੇ ਤੋਂ ਪਾਣੀ ਪੀਵਾਂਗੀ। ਲੈ ਦੋ ਤੁਹਾਡੇ ਮਹੱਲੇ ਦੇ ਵਿੱਚੋਂ ਜਿਹੜਾ ਚਿਪਸ ਵਾਲਾ ਲੰਘਦਾ ਨਾ, ਉਹਦੇ ਕੋਲ ਤੁਹਾਨੂੰ ਚਿਪਸ ਲੈ ਕੇ ਦਊਂਗਾ, 50 ਰੁਪਏ ਦੀ ਤੁਹਾਡੇ ਘਰ ਫੜਾਊਂਗਾ। ਸ਼ਾਮ ਨੂੰ ਮੇਰੀ ਅੰਮੀ ਨੇ ਨਾ ਸਬਜ਼ੀ ਮੰਗਵਾਉਣੀ, ਉਹਦੇ ਵਿੱਚੋਂ ਪੈਸੇ ਬਚਣੇ ਮੈਨੂੰ। ਹਾਏ ਅੱਲਾ, ਕਿੰਜ ਦੀਆਂ ਗੱਲਾਂ ਕਰਨੇ ਇਮਲੀ, ਲਿਆ ਦੇ ਨਾ, ਗਲਾ ਖੁਸ਼ਕ ਹੋ ਰਿਹਾ ਮੇਰਾ। ਉਹ ਯਾਰ ਐਵੇਂ ਨਾ ਸ਼ਰਮਿੰਦਾ ਨਾ ਕਰਿਆ ਕਰ, ਪਤਾ ਤਾਂ ਹੈਗਾ ਵਾ ਕਿ ਉਹਦੇ ਕੋਲ ਪੈਸਾ ਪੂਸਾ ਕੋਈ ਨਹੀਂ, ਵਿਹਲਾ ਬੰਦਾ ਵਾ ਮੈਂ। ਤੇਰੇ ਕੋਲ ਪੈਸੇ ਨਹੀਂ ਹੈ, ਮੇਰੇ ਕੋਲ ਤੇ ਹੈ ਨਾ। ਮੈਂ ਪੈਸੇ ਜੋੜ ਕੇ ਰੱਖਦੀ ਹੁੰਨੀ ਆ, ਮੈਨੂੰ ਪਤਾ ਹੁੰਦਾ ਜਦੋਂ ਤੈਨੂੰ ਮਿਲਣ ਆਣਾ ਹੋਵੇ ਉਦੋਂ ਤੇ ਮੈਂ ਪੈਸੇ ਲੈ ਕੇ ਆਨੀ ਆ। ਮੇਰੇ ਲਈ ਵੀ ਮੰਗਾ ਲਈ, ਫਿਰ 2 ਲੇਜ਼ਾ ਮੰਗਾ ਲਾ। ਪਹਿਲਾਂ ਕਿੰਜ ਦੀਆਂ ਗੱਲਾਂ ਕਰਦਾ ਇਮਲੀ ਤੂੰ। ਨਾਲ 2 ਕੋਕ ਦੀਆਂ ਬੋਤਲਾਂ ਮੰਗਾ ਲਾ, ਸਾਦਾ ਪਾਣੀ ਜ਼ਰੂਰ ਪੀਣਾ ਵਾ, ਇੰਨੇ ਪੈਸੇ ਆ ਤੇਰੇ ਕੋਲ। ਪਹਿਲਾਂ ਫੜ ਨਾ, ਫਿਰ ਤੇਰੇ ਲਈ ਤੇ ਪੈਸੇ ਆ। ਫਿਰ ਜਦੋਂ ਤੂੰ ਨੌਕਰੀ ਲੱਗ ਜਾਏਗਾ ਫਿਰ ਮੈਨੂੰ ਪੈਸੇ ਜੋੜਨ ਦੀ ਕਿਹੜੀ ਲੋੜ ਹੈ? ਫਿਰ ਆਪਾਂ ਖੁੱਲੇ ਜਾਵਾਂਗੇ। 1 ਬੋਤਲ 2 ਬੋਤਲਾਂ 410 ਰੁਪਏ ਆ, 20 ਰੁਪਏ ਇਹ ਸਾਰੇ ਮੇਰੇ ਹੀ। ਹਾਂ ਬਾਬਾ ਤੇਰੇ ਹੀ ਆ, ਚੱਲ ਜਾ ਵੀ। ਮੈਂ ਆਇਆ ਤੇਲੀ, ਇਹ 2 ਲੇਜ਼ਾਂ 100 ਵਾਲੀਆਂ ਤੇ 2 ਬੋਤਲਾਂ ਕੋਕ ਵਾਲੀਆਂ, ਹਾਫ ਲੀਟਰ ਦੀਆਂ। ਮੈਂ ਹੁਣੀ ਆਇਆ ਅੱਛਾ ਤੇ ਹੁਣੀ ਗਿਆ। ਠੀਕ ਹੈ। अस्सलाम वालेकुम जी। जी वालेकुम सलाम। ਕੀ ਹਾਲ ਹੈ? ठीक ठाक। ਠੀਕ ਠਾਕ ਹੋ? हाँ जी ਤਬੀਅਤ ਠੀਕ ਹੈ ਤੁਹਾਡੀ? हाँ जी, शुक्र है अल्लाह पाक दा। ਤੁਹਾਡਾ ਨਾਮ ਕੀ ਹੈ? मेरा नाम इरम। ਮਾਸ਼ਾਅੱਲਾ, ਨਾਮ ਤਾਂ ਬੜਾ ਖੂਬਸੂਰਤ ਹੈ ਤੁਹਾਡਾ। जी जी तुसी थोड़ा उच्ची बोलो तो मैंने कुछ सुने। ਮੈਂ ਕਿਹਾ ਨਾਮ ਬੜਾ ਖੂਬਸੂਰਤ ਹੈ ਤੁਹਾਡਾ। अच्छा जी, थैंक यू। ਆਹ ਕਾਲਾ ਜਿਹਾ ਕੌਣ ਸੀ ਬੈਠਾ ਇੱਥੇ? है कोई भी नहीं, साडे महल्ले च रहंदा, वैसे जरा बैठे सी इधर ਹਮਸਾਇਆ आके। ਹੋਣਾ। हाँ जी साडे हमसाया। ਭਾਈ ਹੋਣਾ। हाँ जी तुसी इधरों दी आके बैठो तो सही। ਇੱਕ ਮਿੰਟ। अस्सलाम वालेकुम। ਹਾਂ ਸ਼ਫੀਕ, ਯਾਰ ਉਹਦੀ ਬੇਟੀ ਦੀ ਸ਼ਾਦੀ ਆ, 50,000 ਰੁਪਇਆ ਦੇ ਦੇ ਯਾਰ ਉਹਨਾਂ ਨੂੰ। ਹਾਂ ਉਹ ਕੋਈ ਟੈਨਸ਼ਨ ਨਹੀਂ ਕਿ ਯਾਰ ਮਾੜਾ ਬੰਦਾ ਵਾ ਯਾਰ। ਉਹਨੇ ਮੈਨੂੰ ਕਿਹਾ ਸੀਗਾ, ਪਰਸੋਂ ਕਹਿਣ ਡਿਆ ਸੀਗਾ ਯਾਰ ਮੈਨੂੰ ਕਿਹਾ ਸੀਗਾ ਦੇ ਦੇ ਪੈਸੇ, ਦੇ ਦੇ ਯਾਰ। ਕੋਈ ਨਹੀਂ ਖੈਰ। ਹਾਂ ਪਲਾਟ, ਹਾਂ ਉਹ ਵੀ ਮੈਂ ਨਜ਼ੀਰ ਨੂੰ ਕਿਹਾ ਸੀਗਾ, ਉਹ 1.5 ਕਰੋੜ ਦਾ ਬਣਦਾ ਵਾ ਬਾਬਡਾ ਸਿਟੀ ਚ, ਤੇ ਲੈ ਲਓ। ਓਏ ਕੋਈ ਟੈਨਸ਼ਨ ਨਹੀਂ ਯਾਰ, ਪੈਸੇ ਦੀ ਨਹੀਂ ਟੈਨਸ਼ਨ ਹੈਗੀ। ਹਾਂ ਕੋਈ ਨਹੀਂ, ਐਡੀ ਟੈਨਸ਼ਨ ਨਹੀਂ ਹੈਗੀ। ਆਹੋ ਹਾਂ ਮੈਂ ਆ ਜਾਣਾ ਵਾ ਯਾਰ। ਤੂੰ ਗੱਡੀ ਦਾ ਭੇਜ, ਤੂੰ ਗੱਡੀ ਭੇਜ ਮੇਰੀ। ਮੈਂ ਪਾਰਕ ਚ ਆ ਬੈਠਾ, ਦੋਸਤ ਆ ਇੱਕ, ਮੈਂ ਉਹਦੇ ਕੋਲ ਬੈਠਾ ਵਾਂ। ਹਾਂ ਅੱਛਾ ਮੈਂ ਤੈਨੂੰ ਬਾਅਦ ਚੋਂ ਕਰਦਾ ਵਾ ਯਾਰ, ਮੈਂ ਕਰਦਾ, ਮੈਂ ਬਿਜ਼ੀ ਆ ਥੋੜਾ ਜਿਹਾ ਯਾਰ। अच्छा हो की खाओ पियोगे? खैर कुछ नहीं खाना तो मैं कुछ नहीं। फिर भी नहीं कुछ नहीं। पहली मुलाकात है। नहीं पहली मुलाकात है इसलिए कुछ नहीं खावांगे। वैसे तुसी इत्थे कित्थे रहंदे हो? मैं इत्थे रहंदा मैं ग्रीन टाउन च। अच्छा मेरी अपनी कोठी है। अच्छा कोठी है? माशाल्लाह फैक्ट्री भी है मेरी, कपड़े दी है। माशाल्लाह। लूमा अपनियां मैं 16 लूमा वा। अच्छा 72 लूमा मैं अपनियां। 72 लूमा? मां प्यो दा मैं लाडला पोता। अच्छा हां जी। कल्ले पुत्र जी? कल्ला लाडला ही हुंदा ना। हां ये गल ते है। हाय अल्लाह।
ਤੇ ਆ ਕਾਲਾ ਜਿਹਾ ਕੌਣ ਸੀ? ਆਹ ਕਾਲਾ ਜਿਹਾ ਆਹੋ ਪਤਾ ਨਹੀਂ ਐਵੇਂ ਮਹੱਲੇ 'ਚ ਰਹਿੰਦਾ ਐਵੇਂ ਪਿੱਛੇ ਪਿਆ ਇਹਨੂੰ ਕਦੇ ਪਿੱਛੇ ਲਾਇਆ ਵਾ ਆਪਣੇ? ਪਰ ਏਦਾਂ ਵਾ ਮੈਂ ਇਹੋ ਜਿਹਾ ਨੂੰ ਮੂੰਹ ਹੀ ਨਹੀਂ ਲਾਂਦੀ। ਇਹਨੂੰ ਪੋਰ ਕਰਾਓ ਤੁਸੀਂ। ਮੇਰਾ ਸਟੈਂਡਰਡ ਹੈ ਬੰਦਾ ਪੁੱਛਿਓ ਕਾਲਾ ਕਲੋਟਾ। ਸ਼ਾਦੀ ਹੋਈ ਤੁਹਾਡੀ? ਨਹੀਂ ਜੀ ਸ਼ਾਦੀ ਹੋਈ ਹੁੰਦੀ ਤੇ ਮੈਂ ਪਾਰਕ ਬੱਚੇ ਲੈ ਕੇ ਆਣੇ ਸੀ, ਕੱਲੀ ਥੋੜੀ ਆਣਾ ਸੀ। ਅਜੇ ਨਹੀਂ ਹੋਈ? ਨਹੀਂ ਅਜੇ ਨਹੀਂ ਹੋਈ। ਕੀ ਖਿਆਲ ਆ ਤੁਹਾਡਾ ਖਿਆਲ ਸ਼ਾਦੀ ਕਰਾਉਣ ਦਾ ਉਹਦੇ ਨਾਲ, ਕਾਲੇ ਨਾਲ? ਹਾਏ ਹਾਏ ਕਾਲੇ ਨਾਲ ਮੈਂ ਕਿਉਂ ਸ਼ਾਦੀ ਕਰਾਣੀ? ਉਹ ਮੇਰੇ ਲੈਵਲ ਦਾ ਹੀ ਨਹੀਂ ਹੈ। ਲੈਵਲ ਤੇ ਮੇਰਾ ਤੁਸੀਂ ਹੋ। ਅੱਛਾ ਜੀ। ਹੂੰ ਉਹਨੂੰ ਫੇ ਪੋਰ ਕਰਾਓ ਜੀ, ਉਹਨੂੰ ਤਲਾਕ ਦਿਵਾਓ। ਉਹਦੇ ਪੋਰੀ ਪੋਰਾ। ਉਹਨੂੰ ਤਲਾਕ ਦਿਵਾਓ ਫਿਰ। ਹਾਏ ਲੈ ਮੇਰਾ ਉਹਦੇ ਨਾਲ ਵਿਆਹ ਨਹੀਂ ਜੀ ਹੋਇਆ। ਤੁਸੀਂ ਉਹਦੇ ਪੋਰੀ ਪੋਰਾ ਉਹ ਕਾਲਾ ਕਲੋਟਾ ਲੰਗੋਟ ਜਿਹਾ ਨਾ ਹੋਵੇ ਤੇ। ਤੁਸੀਂ ਤਾਂ ਜੁੜੇ ਆਂ ਸੀਗੇ ਜਿਵੇਂ ਮੀਆਂ ਬੀਵੀ ਹੁੰਦੇ ਆ। ਹਾਏ ਅੱਲਾ ਇੰਜ ਦਾ ਮੈਂ ਬੰਦਾ ਰੱਖਦੀ, ਇਹੋ ਜਿਹਾ ਚਪੜਾਸੀ ਵੀ ਨਾ ਮੈਂ ਆਪਣੇ ਘਰ 'ਚ ਰੱਖਾਂਗੀ ਤੇ। ਅੱਛਾ ਜੀ। ਹੂੰ ਉਹਨੂੰ ਭੇਜਿਆ ਕਿੱਥੇ ਆ ਤੁਸੀਂ? ਐਵੇਂ ਮਗਰੋਂ ਲੱਥ ਗਿਆ, ਆਪੇ ਲੱਥ ਗਿਆ ਮੇਰੇ ਮਗਰੋਂ। ਵੈਸੇ ਮੈਂ ਤੁਹਾਨੂੰ ਇੱਕ ਗੱਲ ਕਹਾਂ, ਤੁਸੀਂ ਐਡੇ ਸੋਹਣੇ ਹੋ ਮਾਸ਼ਾਅੱਲਾ, ਲਗਾਉਂਦੇ ਕੀ ਹੋ? ਲਗਾਉਂਦੇ ਜੀ ਪਰਫਿਊਮ ਵਗੈਰਾ ਹੀ ਲਗਾਣੇ, ਹੋਰ ਕੀ ਲਗਾਣਾ? ਅੱਛਾ ਪਰਫਿਊਮ ਕਿਹੜੇ ਵਾਲਾ ਇਸਤੇਮਾਲ ਕਰਦੇ ਹੋ? ਮੈਂ ਲਾਉਂਦਾ ਜੀ ਉਹ ਕੀ ਕਹਿੰਦੇ ਉਹਨੂੰ, ਮਡੋਰਾ। ਅੱਛਾ ਮਡੋਰਾ। ਕੀ ਬਾਤ। ਹਾਂਜੀ। ਤੇ ਮੈਂ ਇੱਕ ਗੱਲ ਪੁੱਛਾਂ? ਮੈਂ ਕਹਿੰਦਾ ਦੋ ਪੁੱਛੋ ਜੀ। ਤੁਹਾਡੀ ਵਾਲਦਾ, ਤੁਹਾਡੇ ਵਾਲਦ ਸਾਹਿਬ, ਭੈਣ ਭਾਈ ਤੁਸੀਂ ਕਿੰਨੇ ਹੋ? ਮੈਂ ਜੀ ਇਕੱਲਾ ਹੀ ਆ, ਇਕਲੌਤਾ ਪੋਤਾ ਉਹਨਾਂ ਦਾ ਅੱਛਾ। ਜੀ। ਮਾਂ ਪਿਓ ਹੁਣ ਬੁਢਾਪੇ 'ਚ ਹੋ ਗਏ ਆ ਅੱਛਾ। ਤੇ ਕਾਰੋਬਾਰ ਜਿਹੜਾ ਨਾ ਉਹ ਮੈਂ ਹੀ ਸੰਭਿਆ ਵਾ ਜੀ। ਹੂੰ ਹਾਂਜੀ ਮਾਸ਼ਾਅੱਲਾ ਕਾਰੋਬਾਰ ਵੀ ਤੇ ਤੁਹਾਡਾ ਕਾਫੀ ਹੈ, ਕਾਫੀ ਰਿਚ ਲੱਗ ਰਹੇ ਹਾਂਜੀ ਹੋ। ਹਾਂਜੀ ਹਾਂਜੀ। ਤੇ ਤੁਸੀਂ ਕਿੱਥੇ ਰਹਿੰਦੇ ਹੋ? ਜੀ ਮੈਂ ਤੇ ਪਿਛਲੇ ਚੌਂਕ 'ਚ ਹੀ ਰਹਿੰਦੀ ਆ ਤੇ ਮੈਂ ਦੋਸਤਾਂ ਨੂੰ ਮਿਲਣ ਆਈ ਸੀ। ਪਿੱਛੇ ਤਾਂ ਕੋਈ ਚੌਂਕ ਨਹੀਂ ਗਾ, ਖੁੱਲਾ ਹੀ ਆ ਮੈਦਾਨ। ਖੁੱਲੇ ਮੈਦਾਨ ਮਤਲਬ ਕਿ ਪਾਰਕ ਤੋਂ ਬਾਹਰ? ਅੱਛਾ ਪਾਰਕ ਤੋਂ ਬਾਹਰ। ਹਾਂਜੀ ਪਾਰਕ ਤੋਂ ਅੱਛਾ ਬਾਹਰ। ਅੱਛਾ ਅੱਛਾ। ਤੁਸੀਂ ਵੀ ਬੜੇ ਮਜ਼ਾਹੀਏ ਹੋ। ਉਹ ਵਾਹ ਜੀ। ਹੋਰ ਸੁਣਾਓ। ਹੋਰ ਮੈਂ ਹੀ ਸੁਣਾਈ ਜਾਣੀ, ਤੁਸੀਂ ਵੀ ਕੁਝ ਬੋਲੋ ਨਾ। ਮੈਂ ਤਾਂ ਬੋਲਣ ਡਿਆ ਵਾਂ ਜੀ ਤੁਹਾਡੇ ਨਾਲ। ਤੇ ਤੁਸੀਂ ਕਿੱਥੇ ਰਹਿਣਾ ਚਾਹੋਗੇ? ਜਿੱਥੇ ਤੁਸੀਂ ਮੈਨੂੰ ਰੱਖ ਲੋਗੇ ਮੈਂ ਉੱਥੇ ਹੀ ਰਹਿ ਲੈਣਾ, ਚਾਈ ਚਾਈ। ਦਿਲ 'ਚ ਜਗ੍ਹਾ ਦਵਾਂ ਤੁਹਾਨੂੰ ਆਪਣੇ? ਹਾਏ ਅੱਲਾ ਤੁਸੀਂ ਕਿੰਨੇ ਰੋਮਾਂਟਿਕ ਹੋ। ਆਏ ਜੀ ਦਿਲ ਤਾਂ ਕਰਦਾ ਤੁਹਾਨੂੰ ਇੱਕ ਸ਼ੇਰ ਸੁਣਾਵਾਂ। ਹਾਂਜੀ ਜ਼ਰੂਰ ਇਰਸ਼ਾਦ। ਮੇਰੇ ਪਿਆਰ ਦੇ ਵਿੱਚ ਸ਼ੱਕ ਨਹੀਂ ਸੀ, ਨਹੀਂ ਅੱਜ ਤੱਕ ਗਲਤ ਨਿਗਾਹ ਕੀਤੀ। ਹਾਏ ਅੱਲਾ ਤੇਰੇ ਨਾਲ ਮੁਲਾਕਾਤ ਮੈਂ ਇੰਜ ਕੀਤੀ ਜਿਵੇਂ ਮੂਸਾ ਨਾਲ ਖੁਦਾ ਕੀਤੀ। ਓਏ ਆਏ ਨਹੀਂ ਫਰਕ ਕੀਤਾ ਤੇਰੀ ਪੂਜਾ ਦਾ, ਨਹੀਂ ਖਤਰਿਆਂ ਦੀ ਪਰਵਾਹ ਕੀਤੀ। ਇੱਕ ਰੱਬ ਨੇ ਤੈਨੂੰ ਕਹਿ ਸਕਿਆ, ਬਾਕੀ ਸਾਰੀ ਰਸਮ ਅਦਾ ਕੀਤੀ। ਬਹੁਤ ਨੋਟੀ ਹੋ ਤੁਸੀਂ। ਅੱਛਾ ਤੁਸੀਂ ਹੁਣ ਸ਼ਾਦੀ ਕਰਾਉਣਾ ਚਾਹੋਗੇ ਮੇਰੇ ਨਾਲ? ਜੀ ਜ਼ਰੂਰ। ਤੁਸੀਂ ਤੇ ਮੇਰੇ ਖੁਆਬਾਂ ਦੇ ਉਹ ਰਾਜਾ ਹੋ ਜਿਹੜੇ ਮੈਂ ਦਿਨੇ ਵੀ ਖੁਆਬ ਵੇਖਾਂ ਤੇ ਇਹੀ ਰਾਜਾ ਆਵੇ, ਰਾਤ ਨੂੰ ਵੀ ਖੁਆਬ ਦੇਖਾਂ ਇਹੀ ਰਾਜਾ ਮੇਰੀ ਖੁਆਬਾਂ 'ਚ ਆਵੇ। ਤੁਹਾਡਾ ਭਰਾ ਰਾਜ ਵੇ ਉਧਰੋਂ ਜੀ। ਅੱਲਾ ਤੁਸੀਂ ਕਿਹਦਾ ਬਾਰ-ਬਾਰ ਨਾਂ ਲਈ ਜਾਂਦੇ ਆ? ਆਪਾਂ ਨਾ ਸ਼ਾਦੀ ਕਰਾ ਕੇ ਹੁਣ ਬਾਹਰ ਚਲ ਜਾਣਾ, ਇੱਥੇ ਨਹੀਂ ਰਹਿਣਾ ਹੈਗਾ। ਜਾਓਗੇ ਮੇਰੇ ਨਾਲ? ਬਾਹਰ? ਹਾਂ। ਇਹ ਤੇ ਮੇਰੀ ਬੜੀ ਹਸਰਤ ਆ। ਠੀਕ ਆ ਜਿੱਥੇ ਵੀ ਤੁਸੀਂ ਮੈਨੂੰ ਰੱਖੋਗੇ ਮੈਂ ਤੇ ਉੱਡਦੀ ਉੱਡਦੀ ਜਾਵਾਂ। ਮਾਂ ਪਿਓ ਮੰਨ ਜਾਓ ਤੁਹਾਡਾ? ਹਾਂਜੀ ਹਾਂਜੀ ਮਾਂ ਪਿਓ ਤੇ ਇੰਜ ਮੰਨੂ ਮੇਰਾ ਇੰਜ। ਅੱਛਾ ਜੀ। ਹਾਂ। ਕੀ ਖਾਣਾ ਪੀਣਾ ਤੁਸੀਂ? ਹਾਏ ਲਾ ਜੀ ਮੈਂ ਖਾਣਾ ਪੀਣਾ ਕੀ, ਜਦੋਂ ਤੁਸੀਂ ਮੈਨੂੰ ਆਪਣੀ ਲੰਬੀ ਜੀ ਗੱਡੀ ਤੇ ਲੈ ਕੇ ਜਾਓਗੇ ਫਿਰ ਮੈਂ ਰਸਤੇ 'ਚ ਕੁਝ ਖਾ ਲਾਂਗੀ। ਮੇਰੇ ਸਲਾਮਤ ਵਾਲੇ ਮੌਸਮੀ ਦਾ ਜੂਸ ਲਿਆਵਾਂ। ਮੌਸਮੀ ਦਾ ਜੂਸ। ਤੇ ਹੁਣ ਤੁਸੀਂ ਮੈਨੂੰ ਛੱਡ ਕੇ ਨਹੀਂ ਭੇ ਜਾਣਾ, ਇਹ ਮੇਰੇ ਨਾਲ ਵਾਅਦਾ ਮੈਂ ਕਰੋ। ਕਦੀ ਨਹੀਂ ਤੁਹਾਨੂੰ ਛੱਡ ਕੇ ਜਾਣਾ। ਪੱਕੀ ਗੱਲ ਹੈ? ਪੱਕੀ ਗੱਲ। ਚਲੋ। ਜੇ ਤੁਸੀਂ ਨਾ ਮੈਨੂੰ ਮਿਲੇ ਤੇ ਸੱਚੀ ਮੈਂ ਮਰ ਜਾਾਂਗੀ। ਨਹੀਂ ਨਹੀਂ ਨਹੀਂ, ਮੈਂ ਪ੍ਰਾਪਰਟੀ ਸਾਰੀ ਤੇਰੇ ਨਾਲ ਲਾ ਦੇਣੀ ਆ। ਅੱਛਾ ਜੀ ਪ੍ਰਾਪਤੀ ਸਾਰੀ ਇਹਦੇ ਨਾਲ ਹੈ, ਪੈਂਪਰ ਤੇ ਕੌਣ ਬਦਲੂਗਾ? ਹੈ ਤੈਨੂੰ ਝਲੂੰਗੀ 'ਚ ਕੌਣ ਪਾਊਗਾ? ਉਹ ਉਰਾ ਮਾਰ ਪਰਾਂ ਮਾਰ ਉਹ ਕੌਣ ਕਹੂਗਾ? ਤੂੰ ਨਹੀਂ ਫਫਾ ਕੁੱਟਣੀ ਹੈ, ਕੈਸਾ ਅਦਰਕ ਵਰਗਾ ਮੂੰਹ ਆ ਤੇਰਾ। ਆਹ ਕੌਣ ਆ? ਵੇ ਕਾਲੇ ਕਲੋਟਿਆ ਤੂੰ ਕੌਣ ਆ? ਮੈਂ ਤੇਰੇ ਥੱਪੜ ਮਾਰਨਾ ਅਰੇ ਪਛਾਣ। ਦਫਾ ਹੋ। ਹੈ ਉਹ ਗੱਲ ਸੁਣ ਮੇਰੀ, ਕੌਣ ਆ ਤੂੰ? ਤੂੰ ਕੌਣ ਆ? ਜਾਨੂ ਇੱਧਰ ਆਓ ਤੁਸੀਂ, ਛੱਡੋ ਪਰੇ। ਓਏ ਆ ਨਹੀਂ ਜਾਨੂ, ਮੈਂ ਤੇਰਾ ਜਾਨੂ ਸੀ 5 ਮਿੰਟ ਪਹਿਲਾਂ ਮੈਂ ਬੈਠਾ ਸੀ ਇੱਥੇ। ਵੇ ਜਾ ਵੇ ਪਰੇ ਮਰ ਕਾਲਾ ਕਲੋਟਾ। ਜਾਨੂ ਇੱਧਰ ਆਓ ਤੁਸੀਂ। ਹੈ ਕੌਣ? ਇਹਨੂੰ 20 ਰੁਪਏ ਦੇ। ਆਹ ਵਾ ਲੋਟਾ, ਤੂੰ ਮੈਨੂੰ ਕਾਲਾ ਕਲੋਟਾ ਕਹਿਣ ਦੀ। ਆਹ ਵਾ ਲੋਟਾ। ਖਬਰਦਾਰ ਮੇਰੇ ਜਾਨੂ ਨੂੰ ਹੱਥ ਲਾਇਆ ਤੇ। ਉਹ ਕਿਹੜਾ ਤੇਰਾ ਜਾਨੂ? ਉਹ ਕਿਹੜਾ ਤੇਰਾ ਜਾਨੂ ਆ ਗਿਆ ਇੱਥੇ 5 ਮਿੰਟ ਪਹਿਲਾਂ? ਮੈਂ ਤੇਰਾ ਜਾਨੂ ਸੀ, ਤੂੰ ਮੇਰੇ ਲਈ ਮਰਨ ਡਈ ਸੀ, ਮੇਰੇ ਨਾਲ ਪੈਟਰੋਲ ਪਾ ਕੇ ਅੱਗ ਲਾਉਣ ਡਈ ਸੀ ਆਪਣੇ ਆਪ ਨੂੰ। ਵੇ ਜਾ ਮੇਰੇ ਤੇ ਨਸੀਬ ਸੜ ਜਾਣਗੇ, ਤੇਰੇ ਨਾਲ ਮੈਂ ਵਿਆਹ ਕਰ ਲਵਾਂ ਉਹ ਤੇ। ਕੈਸਾ ਤੇਰਾ ਗੁੱਲ ਖਾਣੀ ਦੇ ਸਵਾਰ ਵਰਗਾ ਮੂੰਹ ਆ ਤੂੰ ਮੇਰਾ। ਉਹ ਜਾ ਜਾ ਕੇ ਪਾਪੜ ਵੇਚ ਆਪਣੇ। ਜਾਨੂ ਇਹਨੂੰ ਬਾਹਰ ਕੱਢੋ ਇੱਥੋਂ। ਓਏ ਉੱਠ। ਵੇ ਤੈਨੂੰ ਪਾਰਕ 'ਚ ਵੜਨ ਕਿਹਨੇ ਦਿੱਤਾ? ਮੈਂ ਇੱਕੋ ਹੀ ਕਾਲ ਕਰਨੀ ਆ। ਚੱਲ ਜਾਨੂ ਇੱਧਰ ਆਓ, ਚਲੋ ਆਪਾਂ ਜਗ੍ਹਾ ਹੀ ਬਦਲ ਲੈਣੀ, ਆਪਾਂ ਇੱਥੇ ਬਹਿਣਾ ਹੀ ਚੱਲ ਨਹੀਂ। ਉੱਠ ਇੱਥੋਂ। ਕਿੰਨੀ ਸਮੈਲ ਕਰਤੀ, ਬੋ ਆ ਰਹੀ ਤੋਂ। ਉਹ ਗੱਲ ਤਾਂ ਥੋੜੀ ਰਪਟੇ ਜਾਈਏ, ਬਹਿ ਇੱਥੇ। ਤੂੰ ਮੇਰੇ ਨਾਲ ਆਈ ਆ। ਉਹ ਚੱਲ ਚੱਲ ਨਹੀਂ ਤੂੰ। ਉਹ ਜਾ ਪਰੇ ਕੰਮ ਕਰ ਜਾਨੂ ਜਾ ਤੁਸੀਂ ਕੇ। ਇੱਧਰ ਆ ਜਾਓ, ਇੱਧਰ ਆਓ ਜਾਨੂ। ਉਹ ਕਿਹੜਾ ਜਾਨੂ? ਹੋ ਕੇ ਬੈਠ। ਅੱਛਾ ਜਾਨੂ ਇੱਧਰ ਬਵੋ ਤੁਸੀਂ। ਤੂੰ ਪਰਾਂ ਬਾੜ ਓਏ, ਇੱਥੇ ਹੋ ਕੇ ਬਵੋ। ਮੈਂ ਤੇ ਤੂੰ ਮਿੰਦਾਂ ਜਿਹੜੀ ਗੱਲਬਾਤ ਕਰਨ ਡਈ ਸੀ। ਵੇ ਤੇਰੇ ਨਾਲ ਕੋਈ ਗੱਲਬਾਤ। ਜਾਨੂ ਇੱਧਰ ਆਓ ਬਦਮਾਸ਼ੀ ਤੁਸੀਂ। ਇੰਜ ਕਰਨ ਡਿਆ ਜਿਵੇਂ ਤੇਰੀ ਉਹ ਬੁੱਢੀ ਐ।
ਓਏ 5 ਮਿੰਟ ਪਹਿਲਾਂ ਭਰਾਵਾ ਮੇਰੀ ਬੁੱਢੀ ਸੀ, ਉਹ ਕਹਿੰਦੀ ਮੇਰਾ ਭਰਾ ਸੀ। ਨਹੀਂ ਨਹੀਂ ਮੇਰਾ ਕੋਈ ਨਹੀਂ ਕੁਛ ਲੱਗਦਾ ਹੈਗਾ, ਨਾ ਨਾ ਮੈਂ ਨਹੀਂ ਜਾਣਦੀ ਇਹਨੂੰ। ਇਹ ਕੜਕੀ ਦੇ ਮੂੰਹ ਵਾਲੀਏ ਆ ਤੂੰ ਹੁਣ ਥੋੜੀ ਦੇਰ ਪਹਿਲਾਂ ਕਹਿਣ ਡਈ ਸੀ ਮੈਂ ਆਪਣੇ ਆਪ ਨੂੰ ਅੱਗ ਲਾ ਲੈਣੀ ਤੇਰੇ ਘਰ ਬੋਰੇ ਜਾ ਕੇ, ਉਹ ਕਿੱਥੇ ਗਈਆਂ ਗੱਲਾਂ? ਤੁਸੀਂ ਮੂੰਹ ਬੰਦ ਕਰ ਵੇ, ਤੁਸੀਂ ਆਪ ਓਏ ਹੁਣ ਤੂੰ ਕਹਿਣ ਡਈ ਸੀ ਤੂੰ ਆਪਣੇ ਮਾਪਿਓ ਨੂੰ ਮਨਾ, ਉਹ ਕਿੱਥੇ ਪਿਆਰ ਮੁਹੱਬਤ ਵਾਲੀਆਂ ਗੱਲਾਂ ਗਈਆਂ, ਸਿਰਫ ਪਾਣੀ ਲੈਣ ਗਿਆ ਬਦਲ ਗਈ ਤੂੰ। ਇਹ ਕਿੱਦਾਂ ਦਾ ਹੈ? ਮੈਂ ਸੱਚੀ ਸਹੀ ਪੁੱਛੇ ਮੈਂ ਨਹੀਂ ਜਾਣਦੀ, ਇੱਥੇ ਫਿਰਦਾ ਪਿਆ ਤੇ ਇੱਥੇ ਆ ਕੇ ਮੈਨੂੰ ਪੁੱਛਣ ਦੇ ਬਾਜੀ ਫੁੱਲ ਲੈ ਲੋਗੇ। ਉਹ ਕਿਹੜੀ ਬਾਜੀ ਹੈ, ਕਿਹੜਾ ਫੁੱਲ? ਮੈਂ ਕੋਈ ਇੰਜ ਦੀ ਗੱਲ ਨਹੀਂ ਉਹ ਕੀਤੀ। ਭਾਈ ਯਾਰ ਤੇਰੀ ਮਿਹਰਬਾਨੀ, ਜਾ ਜਾ ਕੇ ਆਪਣਾ ਕੋਈ ਸਾਡੇ ਦਿਮਾਗ ਨਾ ਖਰਾਬ ਕਰ, ਪਰੇ ਕਰ। ਉਹ ਗੱਲ ਸੁਣ ਵੀਰੇ ਆ ਜੀ ਉਹਨੂੰ ਕੀ ਸੰਘਾਤਾ ਵਾ, ਹੁਣ ਥੋੜੀ ਦੇਰ ਪਹਿਲਾਂ ਮੇਰੀ ਸੀ ਜਾਨੂ ਇੱਧਰ ਆਓ ਤੁਸੀਂ। ਉਹ ਪਹਿਲੀ ਓਏ ਆ ਨਹੀਂ ਤੇਰਾ ਜਾਨੂ, ਮੈਂ ਵਾ ਤੇਰਾ ਜਾਨੂ। ਮੈਂ ਇੱਥੇ 5 ਮਿੰਟ ਪਹਿਲਾਂ ਬੈਠਾ ਸੀ, ਤੂੰ ਯਾਦ ਕਰ, ਤੂੰ ਕਹਿਣ ਨਹੀਂ ਸੀ ਆਪਣੇ ਮਾਪਿਓ ਨੂੰ ਮਨਾ, ਮੈਂ ਤੇਰੀ ਖਾਤਰ ਜਾਨ ਦੇ ਦੇਣੀ ਆ, ਉਹ ਕਿੱਥੇ ਗਈਆਂ ਗੱਲਾਂ? ਉਹ ਕਿਹੜਾ ਜਾਨੂ ਆ ਭਾ, ਤੇਰਾ ਬਣਦਾ ਤੇਰੇ ਨੈਣ ਨਕਸ਼ੇ ਹੈਗੇ ਆ ਜਾਨੂ ਕਹਿਣ ਵਾਲੇ। ਓਏ ਜਾਮਾ ਖੜਕਾਉਣ ਵਾਲੇ ਡੱਬੇ। ਖਬਰਦਾਰ ਜੇ ਹੁਣ ਤੂੰ ਮੇਰੇ ਜਾਨੂ ਨੂੰ ਕੁਝ ਕਿਹਾ ਨਾ ਤੇ ਮੈਂ ਤੇਰਾ ਠੁੱਡਾ ਮਾਰ ਦੇਣਾ ਈ। ਉਹ ਗਲੀਫ ਦੇ ਡੱਬੇ ਇੱਧਰ ਹੋ ਜਾ, ਜਾ ਚੱਲ ਜਾ। ਇੱਧਰ ਆਓ, ਛੱਡੋ ਪਰੇ, ਅਸੀਂ ਐਡੀ ਰੋਮਾਂਟਿਕ ਗੱਲਾਂ ਕਰਨ ਦੇ ਸੀ ਜਾਨੂ। ਅੱਛਾ ਹੁਣ ਆਪਾਂ ਚਲੇ ਜਾਣਾ ਸ਼ਾਦੀ ਕਰਵਾ ਕੇ ਬਾਹਰ, ਠੀਕ ਹੋ ਗਿਆ ਆਪਾਂ ਜਾਨੂ। ਇੱਥੇ ਨਹੀਂ ਰਹਿਣਾ ਹੈਗਾ। ਕਿੱਡੀ ਝੂਠੀਆਂ ਤੂੰ, ਕੈਸਾ ਤੇਰਾ ਚੱਲੀ ਛੁਰੀ ਵਰਗਾ ਮੂੰਹ ਆ। ਅੱਛਾ ਥੋੜੀ ਦੇਰ ਪਹਿਲਾਂ ਤੂੰ ਮੇਰੇ ਨਾਲ ਪਿਆਰ ਮੁਹੱਬਤ ਵਾਅਦੇ ਕਸਮਾਂ, ਉਹ ਕਿੱਥੇ ਗਈਆਂ ਤੇਰੀਆਂ ਗੱਲਾਂ? ਲੋਕ ਦੇ ਮੂੰਹ ਵਾਲਿਆ, ਮੈਂ ਤੈਨੂੰ ਪੱਕਾ ਨਹੀਂ ਜਾਣਦੀ, ਠੀਕ ਆ? ਇਹ ਅਚਾਨਕ ਜਾਨੂ ਆਇਆ ਹੈ, ਆ ਕੇ ਮੈਨੂੰ ਕਹਿੰਦਾ ਕੁਝ ਖਾਏ ਪੀਏਂਗੀ, ਉਹ ਕੈਸਾ ਮੈਂ ਕਿਹਾ ਮੈਂ ਨਹੀਂ ਖਾਣਾ। ਲੁੱਡੋ ਦੇ ਦਾਣੇ ਵਰਗਾ ਮੂੰਹ ਆ। ਉਹ ਭਾ। ਆ ਮੈਨੂੰ ਪੈਸੇ ਕਿਹਨੇ ਦਿੱਤੇ ਸੀ ਜੂਸ ਲਈ? ਕਿਹਨੇ ਦਿੱਤੇ ਸੀ ਪੈਸੇ? ਕਿਉਂ ਮੁਕਰਨ ਨਹੀਂ? ਉਹ ਠਹਿਰੋ ਕਾਕਾ। ਉਹ ਭਾ ਚੁੱਪ ਕਰ ਰਹੇ ਤੁਸੀਂ, ਕਿਉਂ ਉਹਨੂੰ ਕੁਝ ਕਹਿਣ ਡਿਆ ਵਾ ਯਾਰ? ਤੈਨੂੰ ਜਾਨੂ ਕਹਿਣ ਦਾ ਡਿਆ ਪਰਸ ਹੀ ਨਹੀਂ ਹੈਗਾ। ਚੁੱਪ ਪਤਾ ਨਹੀਂ ਉਹ ਭਾ ਜਾ ਕੰਮ ਕਰ ਜਾ ਕੇ। ਕਿਹਦਾ ਨਿਆਣਾ ਘੇਰੀ ਬੈਠੀ ਆ ਤੂੰ? ਹਾਏ, ਜਾਨੂ ਆ ਮੇਰਾ, ਐਵੇਂ ਨਾ ਗੱਲਾਂ ਕਰੋ। ਓਏ ਇੰਨਾ ਕਿ ਜਾਨੂ, ਇੰਨਾ ਕਿ ਤਾਂ ਮਰੂੰਡਾ ਨਹੀਂ ਹੁੰਦਾ ਜਿੱਡਾ ਕਿ ਜਾਨੂ ਲਈ ਫਿਰਨ ਡਈ ਤੂੰ। ਖਬਰਦਾਰ ਮੇਰੇ ਜਾਨੂ ਨੂੰ ਕੁਝ ਕਿਹਾ ਓਏ ਥੋੜੀ ਦੇਰ ਪਹਿਲਾਂ ਤੇਰਾ ਜਾਨੂ ਮੈਂ ਸੀ, ਥੋੜੀ ਦੇਰ ਪਹਿਲਾਂ ਮੈਂ। ਓਏ ਤਮੀਜ਼ ਕਰ ਕੋਈ। ਕੈਸਾ ਹੁਣ ਜੇ ਮੇਰੇ ਜਾਨੂ ਨੂੰ ਕੋਈ ਗੱਲ ਕੀਤੀ ਨਾ ਮੈਂ ਬਸ ਫੁੰਨ ਮਾਰ ਦੇਣਾ ਤੇਰੇ। ਆ ਜਾ ਬੈਠੋ ਤੁਸੀਂ, ਬੈਠੋ ਤੁਸੀਂ, ਜਾ ਜਾ ਕੇ ਕੰਮ ਕਰ ਆਪਣਾ। ਦੌੜ ਜਾ। ਜਾਨੂ ਵੇਖੋ ਜ਼ਰਾ ਲੈ ਤੇਰੇ ਜਾਨੂ ਨੂੰ ਤਾਂ ਮੈਂ ਹੁਣੇ ਆਉਣਾ ਆ ਰਿਹਾ ਉਹ ਤੂੰ ਜਾਂਦਾ ਆ, ਮੈਂ ਤੈਨੂੰ ਭੇਜਾਂ। ਕੰਮ ਕਰ ਗੱਲਾਂ ਕਰਨ ਡਿਆ। ਅੱਛਾ ਮੇਰੀ ਗੱਲ ਕਿੱਥੇ ਮੂੰਹ ਲਾ ਲਿਆ ਸੀਗਾ ਤੂੰ? ਪਰ ਇਹ ਦਫਾ ਮਰ ਜਾਨੂ, ਚਲੋ ਆਪਾਂ ਤੁਸੀਂ ਫੋਨ ਕਰੋ ਨਾ, ਵੱਡੀ ਗੱਡੀ ਮੰਗਾਓ, ਆਪਾਂ ਵੱਡੀ ਗੱਡੀ ਤੇ ਜਾਣਾ। ਮੇਰਾ ਉਹਨੇ ਦਿਮਾਗ ਖਰਾਬ ਕਰ ਦਿੱਤਾ ਵਾ। ਚਲੋ ਜਾਨੂ, ਕੂਲ ਡਾਊਨ, ਕੂਲ ਡਾਊਨ। ਲੈ ਕਰਕੇ ਲੈ ਮੇਰਾ ਪੁੱਤ ਇਧਰ ਲੱਛਾ ਖਾ, ਇੱਥੇ ਬਹਿ ਕੇ ਲੱਛਾ ਖਾ। ਆ ਵਾ ਤੇਰਾ ਜਾਨੂ, ਆ ਲੱਛੇ ਤੇ ਤੇਰਾ ਜਾਨੂ ਮੁੱਕਰ ਗਿਆ। ਇਹ ਲਿਖ ਮੈਂ ਆਪਣੇ ਫੀਟਰ ਕੁੱਟਣੇ ਆ ਉਹ ਗੱਲ ਤਾਂ ਸੁਣ, ਜਾਨੂ? ਉਹ ਜੇ ਮੈਨੂੰ ਫੀਟਰ ਦੇ ਦੇਣਾ ਤੈਨੇ ਸੌ ਜਾਣਾ ਸੀ। ਇਹ ਕਿਹੜਾ ਜਾਨੂ ਵਾਲੇ ਨਿੱਕੇ ਨਿੱਕੇ ਸ਼ਾਮਾਂ ਤੇ ਮੰਨਣ ਡਿਆ ਵਾ? ਆ ਸੀ ਤੇਰਾ ਅਸਲ ਜਾਨੂ, ਕਿਉਂ ਭੁੱਲ ਗਈ ਆ ਤੂੰ? ਨਹੀਂ, ਉਹ ਨਹੀਂ ਭੁੱਲ ਸਕਦਾ ਜਾਨੂ। ਇਹ ਮਜ਼ਦੂਰ ਦੀ ਥੋੜੀਏ। ਮੂੰਹ ਬੰਦ ਕਰ ਵੇ ਜਾਨੂ। ਓਏ ਆ ਨਹੀਂ ਜਾਨੂ, ਆ ਵਾ ਜਾਮੂ। ਇਹਨੂੰ ਕਾਹਤੋਂ ਜਾਨੂ ਕਹੀ ਜਾਂਦੀ? ਉਹ ਤਾਂ ਵਿਚਾਰਾ ਆਪਣੇ ਆਲੇ ਲੱਗਾ ਵਾ। ਜਾਨੂ ਤੂੰ ਇਹਨੂੰ ਕੀ ਸਮਝ ਕੇ ਲਾਗੇ ਬਿਠਾਇਆ ਸੀ? ਤੇ ਮੈਂ ਬੈਠਾ ਸੀ। ਮੈਂ ਤੈਨੂੰ ਕੁਛ ਨਹੀਂ ਸਮਝਦੀ ਐ, ਬਸ ਐ ਮੇਰਾ ਜਾਨੂ ਆ। ਐਸਾ ਮੂੰਹ ਆ ਤੇਰਾ, ਵੈਗਨ ਚ ਪੌਣੀ ਬਾਹਰ ਕੱਢੀ ਹੁੰਦੀ। ਮੈਂ ਵਾ ਤੇਰਾ ਜਾਨੂ, ਤੈਨੂੰ ਕਿਉਂ ਭੁੱਲ ਗਈਆਂ ਗੱਲਾਂ ਇਹ? ਮੈਂ ਤੈਨੂੰ ਕਹਿਤਾ ਨਾ ਤੂੰ ਇੱਥੋਂ ਚਲਾ ਜਾ ਜਾਨੂ। ਕਦੇ ਕੈਸੇ ਆਖਰੀ ਬੁਰਕੀ ਵਰਗੇ ਨੈਣ ਨਕਸ਼ਵਾ। ਉਹ ਤੂੰ ਇਹਨੂੰ ਆ ਜਾਨੂ ਕਹਿਣ ਡਈ ਤੂੰ? ਹਾਂ ਇਹ ਮੇਰਾ ਜਾਨੂ ਅੱਜ ਤੋਂ ਬਾਅਦ। ਜਾਨੂ ਤੇਰਾ ਲੱਛਾ ਖਾਣ ਡਿਆ ਵਾ, ਪਿਆਵਾਂ ਦਾ ਮੈਂ ਲੱਛਾ ਲਿਆ ਕੇ ਦਿੱਤਾ ਤੇਰੇ ਜਾਨੂ ਨੂੰ। ਤੇ ਜਾਨੂ ਬੜੀ ਦੇਰ ਦਾ ਇੱਥੇ ਫਿਰਨ ਡਿਆ ਸੀ। ਜਾਨੂ ਕਿਹੜੇ ਆਰੇ ਲੱਗ ਗਏ? ਓਏ ਬੰਦਾ ਲੜ, ਕਿਉਂ ਲੜਨ ਡਿਆ? ਮੈਂ ਸ਼ਰੀਫ ਕੁੜੀ ਆ ਯਾਰ, ਤੂੰ ਉਹਨਾਂ ਲੜਨ ਡਿਆ ਵਾ। ਨਹੀਂ ਪੁੱਤ ਜਮੀਲ ਲੜਨ ਨਹੀਂ ਡਿਆ, ਇਹ ਤੇਰੀ ਭਰਜਾਈ ਆ। ਉਹ ਕਿਹੜਾ ਜਮੀਲ ਓਏ? ਓ ਪਰੇ ਚੱਲ ਜਾ, ਮੈਨੂੰ ਗੁੱਸਾ ਨਾ ਚੜਾਵੇਂ, ਮੈਂ ਤੈਨੂੰ ਦੱਸਾਂ। ਉਹ ਪੁੱਤ ਜਾ ਚਲੇ ਜਾ, ਜਾ ਚਲੇ ਜਾ। ਮੈਂ ਇੱਥੇ ਬੈਠੇ ਸੀ, ਅਸੀਂ ਦੋਵੇਂ ਘਰੋਂ ਆਏ ਆ। ਸਾਡੀ ਪਹਿਲੋਂ ਦੀ ਗੱਲ ਚੱਲਣ ਡਈ ਸੀ। ਉਹ ਭਾ ਮੇਨਾ ਬੈਠੀ ਆ, 2 ਘੰਟਿਆਂ ਤੋਂ ਮੇਨਾ ਬੈਠੀ ਆ। ਉਹ ਯਾਰ ਭਰਾਵਾ, ਮੈਂ ਇੱਥੇ ਬੜੀ ਦੇਰ ਦਾ ਲੈ ਕੇ ਬੈਠਾ। ਮੇਰੇ ਨੇ ਕਿਹਾ ਮੈਂ ਆਪਣੇ ਤੇ ਕਸਮਾਂ ਖਾ ਲਾਂਗੀ, ਪੈਟਰੋਲ ਨੂੰ ਅੱਗ ਪਾ ਲਾਂਗੀ, ਮੈਂ ਤੇਰੇ ਸਾਹਮਣੇ ਜਾਨ ਦੇ ਦੂੰਗੀ। ਉਹ ਮੇਰੇ ਨਾਲ ਬੜੀ ਦੇਰ ਦੀ ਸੈੱਟ ਵਾ ਯਾਰ। ਉਹ ਭਾਜੀ ਉਹਨੇ ਮੇਨਾ ਇਹ ਪਿਆਰ ਮੁਹੱਬਤ ਦੀਆਂ ਗੱਲਾਂ ਕੀਤੀਆਂ, ਮੈਂ ਉਹਨੂੰ ਬਾਹਰ ਲੈ ਜਾਣਾ ਵਾ, ਉਹ ਕਹਿੰਦਾ- UK ਲੈ ਕੇ ਜਾਣਾ ਉਹਨੂੰ ਮੈਂ। ਓਏ 1500 ਦੇ ਭਾਲੂ ਵਰਗਾ ਵਾ ਤੂੰ। ਓਏ ਉਹ ਮੇਰਾ ਸੈੱਟ ਸੀ, ਮੈਂ ਉਹਨੂੰ ਲੈ ਕੇ ਪਾਰਕ 'ਚ ਮੈਂ ਆਇਆ ਵਾਂ। ਉਹ 3 ਘੰਟਿਆਂ ਤੋਂ ਮੈਂ ਉਹਨੂੰ ਕਹਾਣੀ ਪਾਈ ਬੈਠਾ ਵਾਂ ਯਾਰ, ਤੂੰ ਆਪਣੀ ਕਹੀ ਆਣ ਡਿਆ ਵਾ। ਯਾਰ ਤੈਨੂੰ ਕਿਸੇ ਨੇ ਗਲਤ ਦੱਸਿਆ ਵੀਰੇ। ਮੈਨੂੰ ਲੱਗਦਾ ਤੈਨੂੰ ਕਿਸੇ ਨੇ ਗਲਤ ਦੱਸਿਆ ਵਾ। ਓਏ ਤੂੰ ਦਿਮਾਗ ਕਿਉਂ ਖਰਾਬ ਕਰਨ ਡਿਆ ਮੈਂ ਵਾ? ਨਾ ਖਰਾਬ ਕਰ, ਮੈਂ ਤੈਨੂੰ ਦੱਸਾਂ। ਮੈਂ ਤੇਰੇ ਚਪੇੜ ਮਾਰ ਕੇ ਦੰਦ ਕਰ ਦੇਣੇ ਤੇਰੇ। ਮਾਰਦਾ ਨਹੀਂ ਚਪੇੜ, ਆ ਪਾਰਕ 'ਚ ਮੈਂ ਸਾਰੇ ਇਕੱਠੇ ਕਰ ਲੈਣਾ ਇੱਥੇ। ਮੈਂ ਫੋਨ ਤੇ ਪਾਰਕ 'ਚ ਇਕੱਠੇ ਕਰ ਲੈਣੇ ਕਿ ਕੁੜੀਆਂ ਨੂੰ ਛੇੜਦਾ ਇੱਥੇ। ਕੌਣ ਛੇੜਦਾ? ਤੂੰ ਛੇੜਦਾ ਵਾ। ਉਹਨਾਂ ਨੇ ਮੰਨਣਾ ਹੀ ਨਹੀਂ, ਜਾਂ ਬੱਚਾ ਛੇੜ ਹੀ ਨਹੀਂ ਸਕਦਾ। ਉਹ ਤੂੰ ਆਪ ਦੱਸ ਕਿੱਥੇ? ਮੈਨੂੰ ਲੱਗਦਾ ਕੁੜੀਆਂ ਨੂੰ ਛੇੜ ਛੇੜ ਕੇ ਤੇਰਾ ਹੀ ਰੰਗ ਕਾਲਾ ਹੋ ਗਿਆ ਵਾ। ਉਹ ਕਿੱਧਰ ਗਈ? ਓਏ ਕੁੜੀ ਕਿੱਥੇ ਗਈ? ਓਏ ਰਮ, ਉਹ ਕੁੜੀ ਕਿੱਥੇ ਗਈ ਓਏ? ਉਹ ਇੱਥੇ ਖੜੀ ਸੀ ਯਾਰ ਹੁਣ ਹਾਲੇ। ਓਏ ਉਹ ਕੁੜੀ ਗਈ ਕਿੱਥੇ ਆ? ਉਹ ਕਿੱਥੇ ਗਈ? ਪਰ ਤੇਰੀ ਵਜ੍ਹਾ ਨਾਲ ਮੇਰੀ ਮੁਹੱਬਤ ਗਾਇਬ ਹੋ ਗਈ। ਤੇਰੀ ਵਜ੍ਹਾ ਨਾਲ ਮੇਰੀ ਮੁਹੱਬਤ ਗਾਇਬ ਹੋ ਗਈ ਆ। ਉਹ ਮੈਂ ਪਤਾ ਤੇਰੀ ਗਈ ਮੇਰਾ ਬੈਗ ਚਲਾ ਗਿਆ। ਹੈਂ? ਹੈਂ? ਉਹ ਮੇਰਾ ਬੈਗ ਬੈਗ ਲਿਆਇਆ ਸੀ ਤੂੰ? ਸਕੂਲ ਬੈਗ ਸੀ? ਉਹ ਭਰਾਵਾ ਲੈ ਆ ਸਕੂਲ ਬੈਗ ਨੇ।
ਟਿਊਸ਼ਨ ਦੀਆਂ ਕਿਤਾਬਾਂ ਦੇ ਵਿੱਚ ਟਿਊਸ਼ਨ ਦੀਆਂ। ਉਹ ਰੋਣਾ ਮੇਰਾ ਹਾਸਾ ਨਾ ਕਢਾ ਦੇਈਂ। ਉਹ ਕੁੜੀ ਵੀ ਗਈ, ਬੈਗ ਵੀ ਗਿਆ। ਉਹ ਤੇਰੇ ਹੱਥੋਂ ਗਈ ਕੁੜੀ। ਮੇਰੇ ਨਾਲ ਚੰਗੀ ਭਲੀ ਇੱਥੇ ਗੱਲਾਂ ਕਰਨ ਡਈ ਸੀ, ਉਹ ਤਾਂ ਮੇਰੇ ਨਾਲ ਮੁਹੱਬਤਾਂ ਦੇ ਵਾਅਦੇ ਕਰਨ ਡਈ ਸੀ। ਉਹ ਯਾਰ ਉਹ ਬੈਗ 'ਚ 1.5 ਲੱਖ ਰੁਪਈਆ ਸੀਗਾ, ਉਹ ਮੇਰੇ ਅੱਬੇ ਨੇ ਦਿੱਤਾ ਸੀ। ਉਹ ਇੱਕ ਬੰਦੇ ਦੀ ਕਮੇਟੀ ਨਿਕਲੀ ਸੀ, ਉਹ ਕਹਿੰਦਾ ਨਜੀਰ ਨੂੰ ਜਾ ਕੇ ਪੈਸੇ ਦੇ ਆ। ਉਹ ਮੈਂ ਇੱਥੋਂ ਲੰਘਣ ਡਿਆ ਸੀਗਾ, ਉਹ ਮੈਂ ਕਿਹਾ ਚੱਲ ਪਾਰਕ 'ਚ ਥੋੜਾ ਜਿਹਾ ਫਿਰ ਤੁਰ ਲਵਾਂ, ਤੇ ਮੈਨੂੰ ਅਚਾਨਕ ਇਹ ਦਿਖੀ। ਮੈਂ ਕਿਹਾ ਚੱਲ ਇਹਨੂੰ ਭਾਂਡ ਨਹੀਂ ਪਾਉਂਦਾ, ਤੇ ਉਹ ਮੈਨੂੰ ਗੇੜਾ ਦੇ ਕੇ ਨਿਕਲ ਗਈ। ਉਹ ਭਰਾਵਾ ਮੇਰਾ ਬੈਗ ਵੀ ਗਿਆ। ਅੱਲਾ ਬਿਹਤਰ ਜਾਣੇ ਭਾਈ, ਮੈਂ ਤਾਂ ਉਹਨੂੰ ਇੱਥੇ ਦੇਖਿਆ ਸੀ ਫਿਰਦੇ, ਇੱਥੇ ਮੇਰੇ ਨਾਲ ਗੱਲਬਾਤ ਉਹਦੀ ਸੀ। ਉਹ ਪਹਿਲਾਂ ਮੇਰੇ ਤੇ ਕਹਿਣ ਡਈ ਸੀ ਕਿ ਮੈਂ ਤੇਰੇ ਲਈ ਖਾਤਰ ਮਰਾਂਗੀ, ਜਾਨ ਦੇਵਾਂਗੀ। ਉਹ ਯਾਰ ਤੂੰ ਤਾਂ ਉਹਨੂੰ ਜਾਣਦਾ ਹੋਣਾ ਵਾ। ਉਹ ਮੈਂ ਨਹੀਂ ਜਾਣਦਾ ਭਰਾਵਾ, ਮੈਂ ਨਹੀਂ ਜਾਣਦਾ। ਉਹ ਯਾਰ ਉਹ ਨਹੀਂ, ਮੈਂ ਨਹੀਂ ਜਾਣਦਾ ਉਹਨੂੰ। ਕਹਿੰਦੀ ਸੀ ਮੇਰਾ ਮਹੱਲੇਦਾਰ ਆ। ਉਹ ਮੈਂ ਨਹੀਂ ਜਾਣਦਾ। ਉਹ ਮਰ ਗਿਆ। ਓਏ ਅੱਬੇ ਨੂੰ ਕੀ ਮੂੰਹ ਦਿਖਾਉਣਾ ਮੈਂ। ਆ ਮੇਰਾ ਬਾਗ